ਵਰਦੀ ਦੇਣਾ ਕਿਸੇ ਨੂੰ ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ ਓਏ ਪਿੱਛੇ ਵਰਦੀ ਦੇਣਾ ਕਿਸੇ ਨੂੰ
ਮੇਨ ਆ ਜੀ ਲਾਡੀ ਵੀਰੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ। ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ। ਮੇਨ ਆ ਜੀ
ਲਾਡੀ ਵੀਰੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਲਾਡੀ ਵੀਰੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਜਿੰਦਾਬਾਦ
ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ, ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ।
ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ।
ਮੇਨ ਹੈ ਜੀ ਲਾਡੀ ਵੀਰੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ 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 ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ
ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ, ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ
ਪਿੱਛੇ ਵਰਦੀ ਕਰਾ ਕੇ ਸਾਨੂੰ ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਓਏ ਪਿੱਛੇ ਵਰਦੀ ਕਰਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ।
ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ
ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉਹ 'ਤੇ ਬਾਹਰ ਪਹੁੰਚੇ ਹੋਏ ਨੇ ਅਤੇ ਉਹ
ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ
ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ।
ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ
ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ
ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ ਤੇ ਦੇਖ ਸਕਦੇ ਹੋ ਤੁਸੀਂ। ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ, ਉਹ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਦੱਸਦੀ ਹੈ ਕਿ 28 ਸਾਲ ਦੀ ਉਮਰ ਦੇ ਵਿੱਚ
ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ, ਇੱਕ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਵਿੱਚ ਜਗ੍ਹਾ ਬਣਾਉਣਾ ਤੇ ਫੈਨਸ ਤੇ ਅਤੇ ਕਿ 28 ਸਾਲ ਦੇ ਵਿੱਚ ਉਹ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ, ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਅੰਤਿਮ ਸੰਸਕਾਰ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਰਹੇ ਬਚਪਨ ਬਿਤਾਇਆ, ਉੱਥੇ ਹੀ ਜੋ ਹਵੇਲੀ ਹੈ ਉਹ ਬਣਾਈ ਹੈ ਤੇ ਹੁੰਦਾ ਕਿ ਬੜੀ ਛੋਟੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਜ਼ਿਆਦਾ ਦੁਖਦਾਈ ਖਬਰ ਹੈ ਕਿ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ ਤੇ
ਮੰਦਭਾਗੀ ਖਬਰ ਕਿ ਉਹ ਹੁਣ ਇਸ ਆਪਣੇ ਵਿੱਚ ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ ਕਿ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ, ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ, ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ, 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ, ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ।
ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਲਾਡੀ ਵੀਰੇ
ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਤੇ ਮੰਦਭਾਗੀ ਹੁਣ ਦੁਨੀਆ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ, ਇੱਕ ਨੌਜਵਾਨ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਦਿਲਾਂ ਦੇ ਵਿੱਚ ਤੇ ਉਹਨਾਂ ਦੇ ਫੈਨਸ ਨੂੰ ਵੀ ਪਤਾ ਸੀ ਕਿ ਵਿੱਚੋਂ ਉਹ ਸਾਨੂੰ ਇਹ ਸਿੱਧੂ ਮੂਸੇਵਾਲੇ ਜੋ ਤੁਸੀਂ ਇਸ ਸਿੱਧੂ ਮੂਸੇਵਾਲੇ ਨੂੰ ਲਿਆਏ ਦਿਨ 12 ਵਜੇ ਦੇ ਕਰੀਬ ਸੰਸਕਾਰ ਅੰਤਿਮ ਵਿਦਾਈ ਲਿੱਤੀ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ, ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ, 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ, ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ।
ਜੋ ਆਸ-ਪਾਸ ਗੋਲੀਆਂ ਲੱਗੀਆਂ ਉਸਦੇ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਹੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ।
ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ
ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ।
ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ
ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ
ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ ਤੇ ਦੇਖ ਸਕਦੇ ਹੋ ਤੁਸੀਂ। इस नवे जो सिद्धू मूसेवाले ने अपने बड़े ही चावां दे नाल बनाया सिखा रहे हवेली है जो उत्थे शिफ्ट होए सन 20 दिन ही होए सन ते मंदभागी खबर कि वो हुण इस दुनिया दे विच अपने विच नहीं रहे। तो दस दिए कि 28 साल की उम्र दे विच सिद्धू मूसेवाले ने इन्नी शोहरत हासिल की। एक नौजवान छोटी जी उम्र दे विच इन्नी शोहरत हासिल करना, उन्हें फैंस के दिलों के विच जगह बनाना ते उन्हां दे फैंस ते किसी नूं भी नहीं पता सी कि 28 साल दे विच ओह सानू अलविदा आख जाणगे। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ। ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ, ਓਏ ਪਿੱਛੇ ਵਰਦੀ ਲੈਣਾ ਕਿਸੇ ਨੂੰ।
ਮੇਨ ਆ ਜੀ ਲਾਡੀ ਵੀਰੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ, ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ
ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ।
ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ।
ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ, ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ
ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ।
ਦੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ, ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ, ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ, ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ।
ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਹੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵਰਦੀ ਜਿਹੜਾ ਕਿਸੇ ਨੂੰ। ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ।
ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ, ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸਿਖਾ ਰਹੇ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ, 20 ਦਿਨ ਹੀ ਹੋਏ ਸਨ। ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ 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 ਤੁਹਾਨੂੰ
ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ, ਓਏ ਪਿੱਛੇ ਵੜਦੀ ਜਿਹੜਾ ਕਿਸੇ ਨੂੰ। ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਕੁ ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ। ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ
ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। बहुत ही ज़्यादा दुखदाई खबर है कि सिद्धू मूसेवाला जो दुनिया को छड़ चुके हैं। ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਹਾਨੂੰ ਦੱਸੀਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਜੋ ਹੈ ਉਹ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਪਿਤਾ ਜੀ ਸਿੱਧੂ ਮੂਸੇਵਾਲਾ ਦੇ ਅਤੇ ਉਹਨਾਂ ਦਾ ਪਰਿਵਾਰਕ ਮੈਂਬਰ ਜੋ ਹੈ ਉਹ ਦੇਹ ਨੂੰ ਹਸਪਤਾਲ ਤੋਂ ਲਿਆਏ ਹਨ। ਕੱਲ੍ਹ ਉਹਨਾਂ ਦਾ ਜੋ ਪੋਸਟਮਾਰਟਮ ਹੈ ਉਹ ਸ਼ਾਮ ਨੂੰ ਕੀਤਾ ਗਿਆ ਸੀਗਾ ਅਤੇ ਸੰਸਕਾਰ ਕਰਨ ਦਾ ਜੋ ਦਿਨ ਹੈ ਉਹ ਅੱਜ ਤੈਅ ਕੀਤਾ ਗਿਆ ਸੀ, ਯਾਨੀ ਕਿ 31 ਤਰੀਕ ਨੂੰ ਕਿਹਾ ਜਾ ਰਿਹਾ ਕਿ 12 ਵਜੇ ਤੱਕ ਜੋ ਹੈ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਓਏ ਪਿੱਛੇ ਵਰਦੀ ਲੜਾ ਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਕਿ ਭੀੜ ਜੋ ਹੈ ਉਹ ਉਹਨਾਂ ਦੇ ਜੋ ਚਾਹਣ ਵਾਲੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਉੱਤੇ ਉਹਨਾਂ ਦੀ ਹਵੇਲੀ ਜੋ ਉਹਨਾਂ ਨੇ ਨਵੀਂ ਬਣਾਈ ਸੀ ਉੱਤੇ ਬਾਹਰ ਪਹੁੰਚੇ ਹੋਏ ਨੇ ਤੇ ਉਹ ਇੱਕ ਝਲਕ ਦੇਖਣ ਲਈ ਤਾਂ ਕਿ ਸਿੱਧੂ ਮੂਸੇਵਾਲੇ ਦੀ ਜੋ ਆਖਰੀ ਦਰਸ਼ਨ ਉਹਨਾਂ ਦੇ ਹੋ ਸਕਣ। ਤੇ ਦੇਖ ਸਕਦੇ ਹੋ ਤੁਸੀਂ ਇਸ ਨਵੇਂ ਜੋ ਸਿੱਧੂ ਮੂਸੇਵਾਲੇ ਨੇ ਆਪਣੇ ਬੜੇ ਹੀ ਚਾਵਾਂ ਦੇ ਨਾਲ ਬਣਾਇਆ ਸੀ ਘਰ ਹਵੇਲੀ ਹੈ ਜੋ ਉੱਥੇ ਸ਼ਿਫਟ ਹੋਏ ਸਨ 20 ਦਿਨ ਹੀ ਹੋਏ ਸਨ ਤੇ ਮੰਦਭਾਗੀ ਖਬਰ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਆਪਣੇ ਵਿੱਚ ਨਹੀਂ ਰਹੇ। ਤੁਹਾਨੂੰ ਦੱਸ ਦਈਏ ਕਿ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਇੰਨੀ ਸ਼ੋਹਰਤ ਹਾਸਲ ਕੀਤੀ। ਇੱਕ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕਰਨਾ, ਉਹਨੇ ਫੈਨਸ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣਾ ਤੇ ਉਹਨਾਂ ਦੇ ਫੈਨਸ ਤੇ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ 28 ਸਾਲ ਦੇ ਵਿੱਚ ਉਹ ਸਾਨੂੰ ਅਲਵਿਦਾ ਆਖ ਜਾਣਗੇ।
ਇਹ ਸਿੱਧੂ ਮੂਸੇਵਾਲੇ ਦੇ ਘਰ ਦੀਆਂ ਤਸਵੀਰਾਂ ਨੇ ਜੋ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਲਿਆਇਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 12 ਵਜੇ ਦੇ ਕਰੀਬ ਉਹਨਾਂ ਦਾ ਜੋ ਹੈ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅੰਤਿਮ ਵਿਦਾਈ ਲਿੱਤੀ ਜਾਵੇਗੀ ਇਸੇ ਘਰ ਦੇ ਵਿੱਚੋਂ। ਇਸੇ ਘਰ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਇੱਕੋ ਹੀ ਖੁਆਇਸ਼ ਸੀ ਕਿ ਉਹਨਾਂ ਦਾ ਜਿਹੜਾ ਘਰ ਜਿੱਥੇ ਉਹ ਜੰਮੇ ਪਲੇ, ਜਿੱਥੇ ਉਹਨਾਂ ਰਹੇ ਬਚਪਨ ਬਿਤਾਇਆ, ਉੱਥੇ ਹੀ ਉਹਨਾਂ ਨੇ ਆਪਣੀ ਜੋ ਹਵੇਲੀ ਹੈ ਉਹ ਬਣਾਈ ਹੈ। ਤੇ ਕੋਈ ਨਹੀਂ ਸੀ ਜਾਣਦਾ ਕਿ ਬੜੀ ਛੋਟੀ ਉਮਰ ਦੇ ਵਿੱਚ 28 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਹੀ ਬਣਾਈ ਹਵੇਲੀ ਦੇ ਵਿੱਚੋਂ ਅਲਵਿਦਾ ਆਖਣਗੇ। ਆਖਰੀ ਜੋ ਸਫ਼ਰ ਹੈ ਉਹ ਉੱਥੋਂ ਤੈਅ ਕਰਨਗੇ। ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਹੈ ਕਿ ਸਿੱਧੂ ਮੂਸੇਵਾਲਾ ਜੋ ਦੁਨੀਆ ਨੂੰ ਛੱਡ ਚੁੱਕੇ ਹਨ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ 7 ਗੋਲੀਆਂ ਲੱਗੀਆਂ ਸਨ। 6 ਗੋਲੀਆਂ ਜੋ ਹੈ ਉਹ ਆਰ-ਪਾਰ ਹੋ ਗਈਆਂ। ਬਹੁਤ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਗਿਆ। ਇੱਕ ਛਰਲਾ ਵੀ ਉਹਦੇ ਲੱਗਿਆ। ਤੁਹਾਨੂੰ ਦੱਸ ਦਈਏ ਕਿ ਪੋਸਟਮਾਰਟਮ ਦੇ ਰਿਪੋਰਟ ਦੇ ਮੁਤਾਬਿਕ ਡਾਕਟਰ ਨੇ ਦੱਸਿਆ ਹੈ ਕਿ ਹਸਪੀਟਲ ਲਿਆਉਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਜੋ ਹੈ ਉਹ 6 ਗੋਲੀਆਂ 'ਚੋਂ ਇੱਕ ਹੈ ਜੋ ਕਿ ਉਸਦੇ ਸੀਨੇ ਦੇ ਵਿੱਚ ਜਾ ਕੇ ਵੱਜੀ ਅਤੇ ਆਰ-ਪਾਰ ਹੋ ਗਈ। ਉਸ ਦੇ ਕਾਰਨ ਹੀ ਉਸ ਦੀ ਮੌਤ ਹੋਈ ਹੈ। ਜੋ ਆਸ-ਪਾਸ ਗੋਲੀਆਂ ਲੱਗੀਆਂ ਉਹਨਾਂ ਨੇ ਜ਼ਿਆਦਾ ਅਸਰ ਤਾਂ ਨਹੀਂ ਕੀਤਾ, ਬਟ ਜੋ ਸੀਨੇ ਦੇ ਵਿੱਚ ਗੋਲੀ ਜਾ ਵੱਜੀ ਉਸ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਜੋ ਹੈ ਉਹ ਮੌਤ ਦਾ ਉਹ ਕਾਰਨ ਬਣੀ ਹੈ। ਓਏ ਪਿੱਛੇ ਵਰਦੀ ਲੜਾ ਕੇ ਸਾਨੂੰ, ਓਏ ਪਿੱਛੇ ਵਰਦੀ ਲੜਾ ਕੇ ਸਾਨੂੰ।